नमस्कार, सत श्री अकाल, आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। 16 ਮਾਰਚ ਨੂੰ ਇਲੈਕਸ਼ਨ ਕਮਿਸ਼ਨ ਨੇ ਇੰਡੀਆ 'ਚ ਜਨਰਲ ਇਲੈਕਸ਼ਨਸ ਦੀ ਅਨਾਉਂਸਮੈਂਟ ਕਰ ਦਿੱਤੀ ਹੈ। 19 ਅਪ੍ਰੈਲ ਤੋਂ ਲੈ ਕੇ 1 ਜੂਨ ਤੱਕ 7 ਰਾਊਂਡ ਵਿੱਚ ਇਹ ਇਲੈਕਸ਼ਨ ਹੋਣਗੇ। ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਨਰਿੰਦਰ ਮੋਦੀ ਬਿਨਾਂ EVM ਤੋਂ ਨਹੀਂ ਜਿੱਤ ਸਕਦੇ। बिहार च NDA ने अपना सीट शेयरिंग वाला मामला सैट कर लिया है। उत्थे BJP 17 सीटां ते लड़ूगी, JDU नीतीश कुमार वाली पार्टी 16 सीटां ते लड़ूगी, 5 सीटां चिराग पासवान नूं दित्तियां गईयां ने ते 1 सीट जितन राम मांझी दी पार्टी हम नूं ते 1 सीट उपिंदर कुशवाहा दी पार्टी नूं दित्ती गई है। बिहार दे विच इंडिया अलायंस ने हजे तक अपनी सीटां दा खुलासा नहीं कीता है। तेजस्वी यादव ने बयान दिंदिया कहा है कि सीट शेयरिंग फार्मूला सारा ने मिल बैठ के सुलझा लिया है तो वो 1-2 दिन अंदर ही सीटां दी अनाउंसमेंट कर देंगे। दस दिए कि बिहार दे विच कुल 40 लोक सभा सीटां हैं। अज सुप्रीम कोर्ट ने हिमाचल प्रदेश के 6 बागी विधायकों की डिसकुआलीफिकेशन ते रोक लाने तो मना करती है। तो दस दिए कि ये 6 बागी विधायक कांग्रेस पार्टी के सन ते ये उत्थे कांग्रेस की सरकार डेग के BJP की सरकार बनाने नूं फिरदे सी। ਅੱਜ ਸੁਪਰੀਮ ਕੋਰਟ ਨੇ ਇਲੈਕਟੋਰਲ ਬੌਂਡ ਵਾਲੇ ਮਾਮਲੇ ਤੇ ਸੁਣਵਾਈ ਕਰਦਿਆਂ SBI ਬੈਂਕ ਨੂੰ ਫਟਕਾਰ ਲਾਉਂਦਿਆਂ ਕਿਹਾ ਹੈ ਕਿ ਉਹ ਅਲਫਾ ਨੂਮੈਰਿਕ ਨੰਬਰ ਵੀ ਸ਼ੇਅਰ ਕਰਨ ਤਾਂ ਕਿ ਇਲੈਕਟੋਰਲ ਬੌਂਡਸ ਰਿਲੇਟਡ ਸਾਰੀ ਦੀ ਸਾਰੀ ਜਾਣਕਾਰੀ ਜਨਤਾ ਤੱਕ ਪਹੁੰਚ ਸਕੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ED ਸਾਹਮਣੇ ਪੇਸ਼ ਨਹੀਂ ਹੋਏ। ਦੱਸ ਦਈਏ ਕਿ ਉਹਨਾਂ ਨੂੰ ਦਿੱਲੀ ਜਲ ਬੋਰਡ ਵਾਲੇ ਮਾਮਲੇ 'ਚ ਸੰਮਨ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਇਸ ਸੰਮਨ ਨੂੰ ਅਸੰਵਿਧਾਨਿਕ ਯਾਨੀ ਕਿ ਅਨਕॉन्स्टिट्यूशनल करार ਦਿੱਤਾ ਹੈ। सुप्रीम कोर्ट ने आम आदमी पार्टी के आगू सतेंद्र जैन की जमानत याचिका खारिज कर दी है तो अज ही उन्होंने जेल च जाना पऊगा। अफगानिस्तान की तालिबान सरकार ने पाकिस्तान ते हवाई बम सिੱਟਣ के आरोप लाए हैं तो कहा है कि घट्टो घट्ट उन्होंने 8 बंदियां दी जानां इस च गईयां ने। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ ਕਿ 16 ਮਾਰਚ ਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ ਤੇ ਇੰਡੀਅਨ ਜਿਹੜੇ ਜਨਰਲ ਇਲੈਕਸ਼ਨਸ ਹੈ ਉਹਨਾਂ ਦੀ ਅਨਾਉਂਸਮੈਂਟ ਕਰਦਾ ਹੈ। 19 ਅਪ੍ਰੈਲ ਤੋਂ ਲੈ ਕੇ 1 ਜੂਨ ਤੱਕ ਇਹ ਚੋਣ ਹੋਣਗੇ। 19 ਅਪ੍ਰੈਲ ਨੂੰ ਪਹਿਲਾ ਜਿਹੜਾ ਰਾਊਂਡ ਹੈ ਉਹ ਹੋਊਗਾ ਤੇ 1 ਜੂਨ ਨੂੰ ਆਖਰੀ ਰਾਊਂਡ ਹੋਊਗਾ VOTING ਦਾ ਤੇ 7 ਰਾਊਂਡ ਹੈਗੇ ਆ ਟੋਟਲ ਤੇ ਇਹ ਜਿਹੜਾ ਟਾਈਮ ਪੀਰੀਅਡ ਹੈਗਾ ਇਹ 44 ਡੇਜ਼ ਦਾ ਹੈਗਾ ਤੇ ਟੋਟਲ ਜਿਹੜਾ ਇਲੈਕਸ਼ਨ ਅਨਾਉਂਸਮੈਂਟ ਤੋਂ ਲੈ ਕੇ ਜਿਹੜਾ ਚੋਣਾਂ ਦਾ ਰਿਜ਼ਲਟ ਆਣਾ ਉਸ ਤੱਕ ਆਪਾਂ ਦੇਖੀਏ ਤਾਂ ਇਹ 82 ਯਾਨੀ ਕਿ 82 ਦਿਨਾਂ ਦਾ ਟਾਈਮ ਪੀਰੀਅਡ ਬਣਦਾ ਹੈਗਾ। ਇਸ ਹਿਸਾਬ ਨਾਲ ਪਿਛਲੇ ਕਈ ਜਿਹੜੇ ਚੋਣ ਹੋਏ ਹੈ ਉਹਨਾਂ ਦੇ ਟਾਈਮ ਪੀਰੀਅਡ ਨੂੰ ਦੇਖੀਏ ਤਾਂ ਇਹ ਖਾਸਾ ਵੱਡਾ ਟਾਈਮ ਪੀਰੀਅਡ ਹੈ। ਵਿਪਕਸ਼ ਆਰੋਪ ਵੀ ਲਾ ਰਿਹਾ ਹੈ ਕਿ ਦੇਖੋ ਨਰਿੰਦਰ ਮੋਦੀ ਨੇ ਇਹ ਜਿਹੜਾ ਟਾਈਮ ਪੀਰੀਅਡ ਹੈ ਇਹ 7 ਰਾਊਂਡ ਵਿੱਚ ਇਹ ਚੋਣ ਕਰਾਉਣ ਦਾ ਫੈਸਲਾ ਇਸ ਕਰਕੇ ਲਿਆ ਤਾਂ ਕਿ ਉਹ ਸਾਰੀ ਕੌਂਸਟੀਟੂਐਂਸੀ ਦੇ ਵਿੱਚ ਜਾ ਕੇ ਆਪਣੀ ਰੈਲੀਆਂ ਕਰ ਸਕਣ ਤੇ ਉੱਥੇ ਜਾ ਕੇ ਭਾਸ਼ਣ ਦੇ ਸਕਣ। ਇਸ ਕਰਕੇ ਹੀ ਉਹਨਾਂ ਨੇ ਇਹ ਜਿਹੜਾ ਟਾਈਮ ਪੀਰੀਅਡ ਹੈ ਲੰਬਾ ਕੀਤਾ ਹੈ। ਪੰਜਾਬ ਦਾ 7ਵੇਂ ਰਾਊਂਡ 'ਚ ਨੰਬਰ ਆਊਗਾ। ਪੰਜਾਬ 'ਚ VOTING 7ਵੇਂ ਰਾਊਂਡ 'ਚ ਹੋਣੀ ਹੈ। ਚੰਡੀਗੜ੍ਹ ਵੀ ਉਹਦੇ 'ਚ ਸ਼ਾਮਿਲ ਹੈ ਤੇ ਹਰਿਆਣੇ 'ਚ 6ਵੇਂ ਰਾਊਂਡ 'ਚ VOTING ਹੋਣੀ ਹੈ। ਦਿੱਲੀ ਵੀ 6ਵੇਂ ਰਾਊਂਡ 'ਚ ਹੋਣੀ ਹੈ ਤੇ ਇੱਥੇ ਆਪਾਂ ਰਿਪੋਰਟਿੰਗ ਵੀ ਕਰਾਂਗੇ। ਬਾਕੀ ਮੈਂ ਇੱਕ ਮਾੜਾ ਜਿਹਾ ਜਿਹੜਾ ਰਾਊਂਡ ਵਾਈਜ਼ ਹੈਗਾ ਉਹ ਫਿਗਰ ਮੈਂ ਦੱਸ ਦਿੰਦਾ ਮੈਂ ਆਪਣੇ ਲੈਪਟਾਪ ਰਾਹੀਂ। ਤੇ ਜਿਹੜਾ ਪਹਿਲਾ ਚਰਨ ਹੈ 19 ਅਪ੍ਰੈਲ ਤੋਂ ਹੋਣਾ ਹੈ। ਅਰੁਣਾਚਲ ਪ੍ਰਦੇਸ਼, ਅਸਮ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਟੋਟਲ 102 ਸੀਟਾਂ ਤੇ ਉੱਥੇ ਚੋਣ ਹੋਣੇ ਨੇ। ਰਾਜਸਥਾਨ ਵੀ ਸ਼ਾਮਿਲ ਹੈ। ਦੂਜਾ ਚਰਨ ਤੇ 13 ਸਟੇਟਸ ਵਿੱਚ ਹੋਊਗਾ। ਜਿਹੜਾ ਦੂਜਾ ਰਾਊਂਡ ਹੈ 89 ਸੀਟਸ। ਤੀਜੇ ਰਾਊਂਡ ਵਿੱਚ 12 ਜਿਹੜੇ ਸਟੇਟਸ ਹੈ ਤੇ 94 ਸੀਟਾਂ ਨੇ ਉੱਥੇ ਚੋਣ ਹੋਣਗੇ। 4th ਰਾਊਂਡ ਵਿੱਚ 10 ਸਟੇਟਸ ਹੈਗੇ ਉੱਥੇ 96 ਸੀਟਾਂ ਤੇ ਚੋਣ ਹੋਣਗੇ। 5ਵਾਂ ਰਾਊਂਡ 8 ਸਟੇਟ ਤੇ 49 ਸੀਟਾਂ ਤੇ ਚੋਣ ਹੋਣਗੇ। 6ਵਾਂ ਰਾਊਂਡ ਯਾਨੀ ਕਿ 6ਵਾਂ ਜਿਹੜਾ ਰਾਊਂਡ ਹੈਗਾ 7 ਸਟੇਟ ਹੈਗੇ ਤੇ 57 ਸੀਟਸ ਹੈਗੀਆਂ ਤੇ 7ਵਾਂ ਰਾਊਂਡ ਯਾਨੀ ਕਿ ਆਖਰੀ ਰਾਊਂਡ 8 ਜਿਹੜਾ ਕਿ 1 ਜੂਨ ਨੂੰ ਹੋਊਗਾ। ਆਖਰੀ ਰਾਊਂਡ ਹੈਗਾ 8 ਸਟੇਟਸ ਹੈਗੇ ਤਾਂ 57 ਸੀਟਾਂ ਨੇ। ਹੁਣ ਇਹ ਮੋਟਾ ਜਿਹੜੀ ਅਨਾਉਂਸਮੈਂਟ ਹੈਗਾ 16 ਮਾਰਚ ਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਅਨਾਉਂਸ ਕੀਤਾ। ਉਸ ਤੋਂ ਬਾਅਦ ਲਗਾਤਾਰ ਗੱਲ ਹੋ ਰਹੀ ਹੈ ਕਿ ਇਹ ਜਿਹੜਾ ਟਾਈਮ ਪੀਰੀਅਡ ਹੈ ਇਹ ਕਿਉਂ ਲੰਬਾ ਕੀਤਾ ਗਿਆ, ਇਹਨੂੰ ਛੋਟਾ ਰੱਖਿਆ ਜਾ ਸਕਦਾ ਸੀਗਾ। ਹਾਲਾਂਕਿ ਇਹ ਕਈ ਗੱਲਾਂ ਨੇ। ਬਹੁਤ ਸਾਰੇ ਜਿਹੜੇ ਸਟੇਟਸ ਹੈਗੇ ਉੱਥੇ ਹੋਮ ਸੈਕਟਰੀਜ਼ ਨੂੰ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਖਾਸ ਕਰ ਉਹ ਜਿਹੜੇ ਸਟੇਟਸ ਹੈਗੇ ਉਹ ਨੋਨ BJP ਰੂਲ ਸਟੇਟਸ ਹੈਗੇ। ਈਵਨ ਪੱਛਮੀ ਬੰਗਾਲ ਦੇ ਤਾਂ ਜਿਹੜੇ DGP ਹੈਗੇ ਉਹਨਾਂ ਦਾ ਵੀ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਤਾਂ ਇਹ ਤੁਸੀਂ ਲਾ ਲਓ ਕਿ ਜਿਹੜੇ ਅਫਸਰਸ਼ਾਹੀ ਹੈਗੇ ਉਹਨੂੰ ਕਿਤੇ ਨਾ ਕਿਤੇ ਸੈਂਟਰ ਲੈਵਲ ਤੇ ਹੁਣ ਮਾੜਾ ਮੋਟਾ ਮੈਨੇਜ ਕਰਨ ਦੀ BJP ਕੋਸ਼ਿਸ਼
ਕੋਸ਼ਿਸ਼ ਕਰੂਗੀ। ਹਾਲਾਂਕਿ ਚੋਣਾਂ ਦਾ ਜ਼ਾਬਤਾ ਲੱਗ ਚੁੱਕਿਆ ਹੈ, ਇਹ ਟਰਾਂਸਫਰਸ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਰੋਕਿਆ ਜਾ ਸਕਦਾ ਸੀਗਾ, ਪਰ ਇਹ ਇਲੈਕਸ਼ਨਾਂ 'ਚ ਆਮ ਹੀ ਹੁੰਦਾ ਹੈ ਕਿ ਜਦੋਂ ਇਲੈਕਸ਼ਨਾਂ ਦਾ ਚੋਣ ਜ਼ਾਬਤਾ ਹੁੰਦਾ, ਜਿਹੜੀ ਕੇਂਦਰ 'ਚ ਸਰਕਾਰ ਹੁੰਦੀ ਹੈ, ਸੈਂਟਰ 'ਚ, ਉਹ ਕਿਤੇ ਨਾ ਕਿਤੇ ਅਫਸਰਾਂ ਰਾਹੀਂ ਮਾੜਾ ਮੋਟਾ ਪਲੇ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਹ ਖੇਡਣ ਦੀ ਕੋਸ਼ਿਸ਼ ਕਰਦੀ ਹੈ। ਹੁਣ ਆਪਾਂ ਦੂਜੀ ਖਬਰ 'ਤੇ ਮੂਵ ਕਰਦੇ ਹਾਂ, ਉਹ ਹੈਗੀ ਰਾਹੁਲ ਗਾਂਧੀ ਨਾਲ ਰਿਲੇਟਿਡ। ਰਾਹੁਲ ਗਾਂਧੀ ਦੀ ਜਿਹੜੀ ਭਾਰਤ ਜੋੜੋ ਨਿਆਂ ਯਾਤਰਾ ਹੈਗੀ ਆ, ਉਹ ਖਤਮ ਹੋ ਗਈ ਅਤੇ ਬੰਬੇ 'ਚ ਯਾਨੀ ਕਿ ਮੁੰਬਈ ਦੇ ਮੈਦਾਨ 'ਚ ਉਹਨਾਂ ਨੇ ਇੱਕ ਵੱਡੀ ਰੈਲੀ ਆਯੋਜਿਤ ਕੀਤੀ ਸੀ ਤੇ ਉੱਥੇ ਜਿਹੜੇ ਇੰਡੀਆ ਅਲਾਇੰਸ ਦੇ ਉਹਨਾਂ ਦੇ ਅਲਾਇੰਸ ਪਾਰਟਨਰ ਹੈਗੇ ਆ, ਉਹ ਵੀ ਸਟੇਜ 'ਤੇ ਮੌਜੂਦ ਸਨ। ਭਾਵੇਂ ਉद्धਵ ਠਾਕਰੇ ਹੋਰੀ ਹੋਣ ਜਾਂ ਫਿਰ ਲੈਫਟ ਵਾਲੀ ਪਾਰਟੀਆਂ ਹੋਣ, CPM, CPI-ML, CPI ਤੇ ਆਮ ਆਦਮੀ ਪਾਰਟੀ ਦੇ ਲੋਕ ਵੀ ਸੀਗੇ ਤੇ ਤੇਜਸਵੀ ਯਾਦਵ ਹੋਰੀ ਵੀ ਸੀਗੇ ਤੇ ਜਿੰਨੇ ਵੀ ਮਮਤਾ ਬੈਨਰਜੀ ਦੀ ਪਾਰਟੀ ਤੋਂ ਵੀ ਲੋਕ ਆਏ ਸੀਗੇ ਤੇ ਜਿੰਨੇ ਵੀ ਉਹਨਾਂ ਦੇ ਅਲਾਇੰਸ ਪਾਰਟਨਰ ਹੈਗੇ ਇੰਡੀਆ ਅਲਾਇੰਸ ਦੇ, ਉਹ ਸਾਰੇ ਹੀ ਉੱਥੇ ਮੌਜੂਦ ਸਨ। ਤੇ ਉਹਨਾਂ ਨੇ ਉੱਥੇ ਭਾਸ਼ਣ ਦਿੰਦਿਆਂ ਕਿਹਾ ਕਿ ਦੇਖੋ, ਇਹ ਜਿਹੜਾ ਨਰਿੰਦਰ ਮੋਦੀ ਹੈਗਾ, ਇਹ ਸਖਤੀਆਂ ਰਾਹੀਂ ਜਿੱਤ ਕੇ ਆਉਂਦਾ ਤੇ ਉਹਨਾਂ ਨੇ ਜਿਹੜੀਆਂ ਸਖਤੀਆਂ ਦੱਸੀਆਂ ਉਹ ਸੀਗੀਆਂ ED, CBI, ਇਲੈਕਸ਼ਨ ਕਮਿਸ਼ਨ, EVM, ਇਹ ਦੱਸਿਆ। ਤੇ ਉਹਨਾਂ ਨੇ ਕਿਹਾ ਕਿ ਜੇ EVM ਨਾ ਹੋਵੇ ਤਾਂ ਨਰਿੰਦਰ ਮੋਦੀ ਚੋਣ ਨਹੀਂ ਜਿੱਤ ਸਕਦੇ। ਅਸੀਂ ਸਾਰੇ ਵਿਪਕਸ਼ ਵਾਲੇ ਇਲੈਕਸ਼ਨ ਕਮਿਸ਼ਨ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਇੱਕ ਵਾਰ ਸਾਨੂੰ ਇੱਕ EVM ਮਸ਼ੀਨ ਨੂੰ ਖੋਲ੍ਹ ਕੇ ਦਿਖਾ ਦਿਓ ਕਿ ਇਹ ਕਿਵੇਂ ਕੰਮ ਕਰਦੀ ਹੈ ਤੇ ਕੀ ਇਹ ਹੈਕ ਹੋ ਸਕਦੀ ਹੈ ਨਹੀਂ, ਇਹ ਸਾਨੂੰ ਤਸੱਲੀ ਦੇ ਦਿਓ। ਪਰ ਉਹਨਾਂ ਨੇ ਇੱਦਾਂ ਦਾ ਕੁਝ ਨਹੀਂ ਕੀਤਾ। ਤੇ ਦੂਜਾ ਅਸੀਂ ਪ੍ਰਪੋਜ਼ਲ ਦਿੱਤਾ ਸੀਗਾ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਸੀਂ VVPAT ਯਾਨੀ ਕਿ ਜਿਹੜਾ ਵੀ ਬੰਦਾ ਬਟਨ ਦੱਬੂ, ਇਲੈਕਸ਼ਨ ਤੁਸੀਂ EVM ਤੋਂ ਹੀ ਕਰਾਓ, ਲੇਕਿਨ ਉਹਦਾ ਜਦੋਂ ਬੰਦਾ ਬਟਨ ਨੱਪੂ ਤੇ ਇੱਕ ਪਰਚੀ ਨਿਕਲ ਕੇ ਆਏ, ਇੱਕ ਸਲਿੱਪ, ਤਾਂ ਕਿ ਪਤਾ ਤੇ ਉਹ ਇੱਕ ਸਲਿੱਪ ਤਾਂ ਵੋਟਰ ਕੋਲ ਰਵੇ ਖੁਦ ਤੇ ਦੂਜੀ ਸਲਿੱਪ ਚਲੀ ਜਾਵੇ ਉਸ ਬਾਲਟੀ 'ਚ, ਯਾਨੀ ਕਿ ਤੁਸੀਂ ਬਾਅਦ 'ਚ EVM ਤੋਂ ਵੀ ਵੋਟਾਂ ਕਾਊਂਟ ਕਰ ਸਕੋ ਤੇ ਉਹ ਬਾਲਟੀ 'ਚ ਜਿਹੜਾ ਉਹ VVPAT ਯਾਨੀ ਕਿ ਜਿਹੜੀ ਪਰਚੀ ਪਈ ਹੈ ਉਹਨੂੰ ਤੁਸੀਂ ਕਾਊਂਟ ਕਰ ਸਕੋ ਤੇ ਮਿਲਾ ਸਕੋ ਕਿ ਕੋਈ ਗਲਤੀ ਤਾਂ ਨਹੀਂ ਹੋਈ ਹੈ। ਤੇ ਇਹ ਵਿਪਕਸ਼ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਪ੍ਰਪੋਜ਼ਲ ਰੱਖਿਆ ਸੀਗਾ ਪਰ ਸਾਡੀ ਗੱਲ ਨਹੀਂ ਮੰਨੀ ਗਈ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਇਲੈਕਸ਼ਨ ਕਮਿਸ਼ਨ ਹੈਗਾ, ਇਹਨੂੰ ਸਾਨੂੰ ਵੀ ਕੌਨਫੀਡੈਂਸ ਲੈਣਾ ਚਾਹੀਦਾ ਸੀਗਾ। ਤੇ ਇਸ 'ਤੇ ਨਰਿੰਦਰ ਮੋਦੀ ਤੇਲੰਗਾਨਾ 'ਚ ਰੈਲੀ ਕਰ ਰਹੇ ਸੀਗੇ ਤੇ ਨਰਿੰਦਰ ਮੋਦੀ ਨੇ ਵੀ ਰਾਹੁਲ ਗਾਂਧੀ ਦਾ ਜਵਾਬ ਦਿੱਤਾ ਹੈ ਤੇ ਰਾਹੁਲ ਗਾਂਧੀ ਨੂੰ ਕਿਹਾ ਕਿ ਦੇਖੋ, ਇਹ ਜਿਹੜੇ ਇੰਡੀਆ ਅਲਾਇੰਸ ਵਾਲੇ ਹੈਗੇ ਆ, ਇਹ ਮੇਰੀ ਸ਼ਕਤੀਆਂ 'ਤੇ ਹਮਲਾ ਕਰ ਰਹੇ ਨੇ। ਮੇਰੀ ਸ਼ਕਤੀਆਂ ਤਾਂ ਮਾਵਾਂ ਨੇ, ਭੈਣਾਂ ਨੇ, ਮਹਿਲਾਵਾਂ ਨੇ। ਇਸ ਕਿਸਮ ਦਾ ਉਹਨਾਂ ਨੇ ਇੱਕ ਡਾਇਲੋਗ ਜਿਹਾ ਬਣਾ ਲਿਆ, ਜਦ ਕਿ ਜਿਹੜਾ ਰਾਹੁਲ ਗਾਂਧੀ ਉਹਨੇ ਕਿਹਾ ਸੀਗਾ ਕਿ ਇਹ ਜਿਹੜਾ CBI, ED ਤੇ ਇਲੈਕਸ਼ਨ ਕਮਿਸ਼ਨ, EVM, ਇਹਨਾਂ ਸ਼ਕਤੀਆਂ ਦਾ ਇਸਤੇਮਾਲ ਕਰਕੇ ਉਹ ਚੋਣ ਜਿੱਤ ਰਹੇ ਨੇ। ਪਰ ਖੈਰ, ਨਰਿੰਦਰ ਮੋਦੀ ਦੀ ਇੱਕ ਕਲਾ ਹੈਗੀ ਆ ਕਿ ਉਹ ਗੱਲਾਂ 'ਚੋਂ ਗੱਲਾਂ ਕੱਢ ਲੈਂਦੇ ਨੇ ਤੇ ਰਾਹੁਲ ਗਾਂਧੀ ਨੂੰ ਪੱਪੂ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਇਹ ਮੋਟਾ ਉਹਨਾਂ ਦੀ ਬਿਆਨਬਾਜ਼ੀ ਰਹੀ। ਤੇਲੰਗਾਨਾ 'ਚ ਵੀ ਖਾਸੀ ਭੀੜ ਸੀਗੀ। ਤੇਲੰਗਾਨਾ 'ਚ BJP ਚਾਹ ਰਹੀ ਹੈ ਕਿ ਉਹ ਮਾੜਾ ਮੋਟਾ ਵਧੀਆ ਪਰਫਾਰਮ ਕਰ ਸਕੇ ਇਲੈਕਸ਼ਨ 'ਚ। ਤੇ ਉੱਥੇ ਜਿਹੜੀ BRS ਪਾਰਟੀ ਹੈਗੀ ਆ, KCR ਰਾਓ ਉਹਨਾਂ ਦੀ, ਉਹ ਜਿਹੜੀ ਮਾੜੀ ਜੀ ਡਿਸਕ੍ਰੈਡਿਟ ਹੋਈ ਹੈ ਜਾਂ ਥੋੜ੍ਹਾ ਜਿਹਾ ਉਹ ਹਾਰ ਤੋਂ, ਜਿਹੜੇ ਵਿਧਾਨ ਸਭਾ ਚੋਣ ਸੀ ਉੱਥੇ ਹਾਰ ਤੋਂ ਥੋੜ੍ਹੀ ਪਿੱਛੇ ਗਈ ਹੈ ਤੇ ਉਹਦੀ ਥਾਂ 'ਤੇ ਉਹ ਆਪਣਾ ਮਾੜਾ ਮੋਟਾ ਉੱਥੇ ਅਸਰ ਪੈਦਾ ਕਰਕੇ, ਹਾਲਾਂਕਿ ਉਹ KCR ਰਾਓ ਹੋਣਾ ਨਾਲ ਅਲਾਇੰਸ ਕਰਨ ਨੂੰ ਵੀ ਫਿਰਦੇ ਸੀਗੇ ਪਰ ਉਹਨਾਂ ਦਾ ਅਲਾਇੰਸ ਨਹੀਂ ਹੋਇਆ ਤੇ ਉਹ ਉੱਥੇ ਤੇਲੰਗਾਨਾ 'ਚ ਵਧੀਆ ਪਰਫਾਰਮ ਕਰਨਾ ਚਾਹ ਰਹੇ ਨੇ। ਹੁਣ ਦੂਜੀ ਗੱਲ ਕਰ ਲੈਂਦੇ ਹਾਂ ਆਪਾਂ ਬਿਹਾਰ ਦੀ। ਬਿਹਾਰ 'ਚ ਆਪਾਂ ਨੂੰ ਪਤਾ ਕਿ 40 ਸੀਟਾਂ ਨੇ, ਉੱਥੇ NDA ਨੇ ਆਪਣੀ ਸੀਟਾਂ ਅਨਾਊਂਸ ਕਰਤੀਆਂ। ਉੱਥੇ 17 ਸੀਟਾਂ 'ਤੇ BJP ਲੜੂਗੀ ਚੋਣ, 16 ਸੀਟਾਂ 'ਤੇ ਨਿਤੀਸ਼ ਕੁਮਾਰ ਵਾਲੀ JDU ਪਾਰਟੀ ਲੜੂਗੀ, 5 ਸੀਟਾਂ 'ਤੇ ਚਿਰਾਗ ਪਾਸਵਾਨ ਹੋਰੀ ਲੜਨਗੇ ਤੇ ਇੱਕ ਸੀਟ 'ਤੇ ਜਿਤਨ ਰਾਮ ਮਾਂਝੀ ਦੀ ਪਾਰਟੀ ਹਮ ਤੋਂ ਇੱਕ ਬੰਦਾ ਲੜੂਗਾ ਤੇ ਇੱਕ ਸੀਟ ਉਪੇਂਦਰ ਕੁਸ਼ਵਾਹਾ ਨੂੰ ਦਿੱਤੀ ਗਈ ਹੈ। ਤੇ ਇਹ ਬਿਹਾਰ ਦੀ ਪੋਲਿਟਿਕਸ ਨੂੰ ਜਿਹੜੇ ਵੀ ਬੰਦੇ ਸਮਝਦੇ ਆ, ਆਪਾਂ ਨੂੰ ਪਤਾ ਹੈ ਕਿ ਰਾਮ ਵਿਲਾਸ ਪਾਸਵਾਨ ਦੀ ਮੌਤ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਵਿਰਾਸਤ ਸੀਗੀ ਉਹਦੇ ਦੋ ਦਾਅਵੇਦਾਰ ਹੋ ਗਏ ਸੀਗੇ। ਇੱਕ ਤਾਂ ਉਹਨਾਂ ਦੇ ਭਰਾ ਸੀਗੇ ਪਸ਼ੂਪਤੀ ਨਾਥ ਪਾਰਸ, ਉਹ ਹੋ ਗਏ ਸੀਗੇ, ਤੇ ਦੂਜਾ ਉਹਨਾਂ ਦਾ ਜਿਹੜਾ ਮੁੰਡਾ ਹੈ ਚਿਰਾਗ ਪਾਸਵਾਨ, ਉਹ ਕਹਿ ਰਹੇ ਸੀਗੇ ਕਿ ਸਾਨੂੰ ਸਪੇਸ ਮਿਲੇ ਰਾਮ ਵਿਲਾਸ ਪਾਸਵਾਨ ਦੇ ਨਾਂ 'ਤੇ। ਤੇ ਜਿਹੜੀ BJP ਹੈਗੀ ਆ, ਉਹਨੇ ਕਿਤੇ ਨਾ ਕਿਤੇ ਪਸ਼ੂਪਤੀ ਨਾਥ ਪਾਰਸ ਨੂੰ ਯਾਨੀ ਕਿ ਰਾਮ ਵਿਲਾਸ ਪਾਸਵਾਨ ਦੇ ਭਰਾ ਨੂੰ ਸਪੇਸ ਦਿੱਤਾ ਸੀਗਾ ਤੇ 2021 'ਚ ਉਹਨੂੰ ਹੀ ਮੰਤਰੀ ਬਣਾਇਆ ਸੀਗਾ। ਪਰ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਖੁੱਡੇ ਲੈਣ ਲਾਤਾ ਤੇ ਉਹਨਾਂ ਦੇ ਮੁੰਡੇ ਨੂੰ ਚਿਰਾਗ ਪਾਸਵਾਨ ਨੂੰ 5 ਸੀਟਾਂ ਤੇ ਅਲਾਇੰਸ ਕਰਕੇ ਨਰਿੰਦਰ ਮੋਦੀ ਨੇ ਚਿਰਾਗ ਪਾਸਵਾਨ ਨੂੰ ਦੇਤੀਆਂ। ਤੇ ਜਿਹੜੇ JDU ਹੈਗੀ ਆ ਨਿਤੀਸ਼ ਕੁਮਾਰ ਦੀ ਪਾਰਟੀ, ਉਹ ਵੀ ਠੀਕ ਠਾਕ 16 ਸੀਟਾਂ ਤੇ ਲੜ ਰਹੀ ਹੈ। 16 ਸੀਟਾਂ ਘੱਟ ਨਹੀਂ ਹੁੰਦੀਆਂ, ਵਧੀਆ ਸੀਟਾਂ ਨੇ। ਤੇ ਕਿਤੇ ਨਾ ਕਿਤੇ ਇਹ ਅਲਾਇੰਸ ਹੈਗਾ ਬਿਹਾਰ 'ਚ, ਇਹ ਵੀ ਮਜ਼ਬੂਤ ਹੈ। ਤੇ ਦੂਜਾ ਇੰਡੀਆ ਅਲਾਇੰਸ ਵੀ ਮਜ਼ਬੂਤ ਹੈ। ਤੇਜਸਵੀ ਯਾਦਵ ਦੀ ਪਾਰਟੀ, ਆਪਾਂ ਨੂੰ ਪਤਾ ਹੈ ਕਿ ਜਿਹੜੀ ਰਾਜਦ ਹੈ, ਰਾਸ਼ਟਰੀ ਜਨਤਾ ਦਲ, ਲਾਲੂ ਪ੍ਰਸਾਦ ਯਾਦਵ ਹੋਰਾਂ ਦੀ ਪਾਰਟੀ, ਤੇ ਉਹਨਾਂ ਦਾ ਕਾਂਗਰਸ ਨਾਲ ਅਲਾਇੰਸ, ਉੱਥੇ CPI-ML ਵੀ ਠੀਕ ਠਾਕ
ਹੈਗੀ ਆ, CPI ਵੀ ਠੀਕ ਠਾਕ ਹੈਗੀ, ਯਾਨੀ ਕਿ ਲੈਫਟ ਦੀ ਜਿਹੜੀ ਪਾਰਟੀਆਂ ਹੈਗੀਆਂ ਉਹਨਾਂ ਨਾਲ ਵੀ ਅਗਲਿਆਂ ਦਾ ਅਲਾਇੰਸ ਹੈ। ਪਰ ਉੱਥੇ ਉਹਨਾਂ ਨੇ ਅਜੇ ਤੱਕ ਸੀਟਾਂ ਦਾ ਬਟਵਾਰਾ ਨਹੀਂ ਕੀਤਾ ਹੈ, ਤੇ ਲੋਕ ਵੀ ਕਹਿ ਰਹੇ ਨੇ ਕਿ ਜ਼ਿਆਦਾ ਸੀਟਾਂ ਤੇ ਜਿਹੜੀ ਲਾਲੂ ਯਾਦਵ ਦੀ ਪਾਰਟੀ ਹੈ ਉਹ ਚੋਣ ਲੜੇ, ਕਾਂਗਰਸ ਨੂੰ ਘੱਟ ਸੀਟਾਂ ਦਿੱਤੀਆਂ ਜਾਣ। ਉਹਦਾ ਇੱਕ ਤੁਹਾਨੂੰ ਇੱਕ ਇਨਸੀਡੈਂਟ ਵੀ ਯਾਦ ਕਰਾ ਦਿੰਦਾ, ਜਿਹੜਾ ਕਿ ਪਿਛਲੇ ਬਾਰ ਵਿਧਾਨ ਸਭਾ ਦੇ ਚੋਣ ਸੀਗੇ 2020 ਵਾਲੇ, ਉਸ 'ਚ ਕਿਤੇ ਨਾ ਕਿਤੇ ਸਭ ਤੋਂ ਵੱਡੀ ਪਾਰਟੀ ਤਾਂ ਤੇਜਸਵੀ ਯਾਦਵ ਦੀ ਪਾਰਟੀ ਬਣ ਕੇ ਉਭਰੀ ਸੀਗੀ, ਜਿਹੜੀ ਰਾਸ਼ਟਰੀ ਜਨਤਾ ਦਲ ਹੈ। ਪਰ ਇਹਨਾਂ ਨੇ ਨਾ ਕਾਂਗਰਸ ਨਾਲ ਅਲਾਇੰਸ ਕਰ ਰੱਖਿਆ ਸੀਗਾ ਤੇ ਕਾਂਗਰਸ ਨੂੰ ਜ਼ਿਆਦਾ ਸੀਟਾਂ ਦੇ ਰੱਖੀਆਂ ਸੀ। ਕਾਂਗਰਸ ਦੀ ਇੰਨੀ ਹੈਸੀਅਤ ਸੀ ਨਹੀਂ ਕਿ ਉਹ ਉੱਥੇ ਚੋਣਾਂ ਜਿੱਤ ਜਾਣ, ਇਸ ਕਰਕੇ ਇਹਨਾਂ ਨੂੰ ਉਸ ਦਾ ਖਾਸਾ ਡੈਂਟ ਪਿਆ ਸੀਗਾ ਤੇ ਉਹ ਮੁੱਖ ਮੰਤਰੀ ਨਹੀਂ ਬਣ ਪਾਏ ਸੀਗੇ ਤੇਜਸਵੀ ਯਾਦਵ। ਤੇ ਇਸ ਵਾਰ ਉਹਨਾਂ ਨੂੰ ਲੋਕ ਸਭਾ ਚੋਣਾਂ 'ਚ ਇਹ ਥੋੜ੍ਹਾ ਜਿਹਾ ਵਾਈਜ਼ਲੀ ਡਿਸੀਜਨ ਲੈਣਾ ਚਾਹੀਦਾ, ਕਾਂਗਰਸ ਨੂੰ ਉੱਥੇ ਘੱਟ ਸੀਟਾਂ ਦੇ ਕੇ ਖੁਦ ਜ਼ਿਆਦਾ ਸੀਟਾਂ ਤੇ ਚੋਣ ਲੜਨਾ ਚਾਹੀਦਾ। ਅਗਲੀ ਖਬਰ ਸੁਪਰੀਮ ਕੋਰਟ ਤੋਂ ਮਤਲਬ ਅਗਲੀ ਜਿਹੜੀ 3 ਖਬਰਾਂ ਹੈਗੀਆਂ ਉਹ ਸੁਪਰੀਮ ਕੋਰਟ ਨਾਲ ਹੀ ਰਿਲੇਟਿਡ ਹਨ। ਇੱਕ ਤਾਂ ਹਿਮਾਚਲ ਪ੍ਰਦੇਸ਼ ਦੇ 6 ਬਾਗੀ ਵਿਧਾਇਕ ਜਿਨ੍ਹਾਂ ਨੇ ਕਾਂਗਰਸ ਦੇ ਬਾਗੀ ਵਿਧਾਇਕ ਸੀਗੇ ਜਿਨ੍ਹਾਂ ਨੇ ਰਾਜ ਸਭਾ ਚੋਣਾਂ 'ਚ ਬੀਜੇਪੀ ਨੂੰ ਵੋਟਾਂ ਪਾਈਆਂ ਸੀ, ਬਾਅਦ 'ਚ ਪੰਚਕੂਲੇ ਆ ਕੇ ਰਿਸੋਰਟ 'ਚ ਰੁਕ ਗਏ ਸੀਗੇ ਕਿਉਂਕਿ ਹਰਿਆਣੇ 'ਚ ਬੀਜੇਪੀ ਦੀ ਸਰਕਾਰ ਹੈ ਤੇ ਇਹ ਸੋਚ ਰਹੇ ਸੀਗੇ ਕਿ ਬੀਜੇਪੀ ਉੱਥੇ ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਡੇਕ ਕੇ ਅਸੀਂ ਬੀਜੇਪੀ ਦੀ ਬਣਾਵਾਂਗੇ। ਫਿਰ ਜਿਹੜਾ ਕਾਂਗਰਸ ਦਾ ਹੀ ਸਪੀਕਰ ਸੀਗਾ ਹਿਮਾਚਲ ਦੀ ਵਿਧਾਨ ਸਭਾ 'ਚ, ਉਹਨੇ ਇਹਨਾਂ ਨੂੰ 6 ਦੇ 6 ਨੂੰ ਹੀ ਡਿਸਕੁਆਲੀਫਾਈ ਕਰਤਾ ਸੀਗਾ ਤੇ ਇਹ ਸੁਪਰੀਮ ਕੋਰਟ ਗਏ ਸੀਗੇ ਕਿ ਸਾਡਾ ਡਿਸਕੁਆਲੀਫਿਕੇਸ਼ਨ ਨਹੀਂ ਹੋਣਾ ਚਾਹੀਦਾ, ਪਰ ਉੱਥੇ ਸੁਪਰੀਮ ਕੋਰਟ ਨੇ ਇਹਨਾਂ ਦੀ ਅਰਜ਼ੀ ਸੁਣਨ ਤੋਂ ਨਾ ਕਰਤੀ ਹੈਗੀ ਆ। ਤੇ ਹੁਣ ਜਿਹੜਾ ਬਾਈ ਇਲੈਕਸ਼ਨ ਹੈ 6 ਸੀਟਾਂ ਤੇ ਉਹ ਵੀ ਹੋਊਗਾ। ਜੇ ਇਹ 6 ਜਣੇ ਸੀਟਾਂ ਜਿੱਤ ਕੇ ਨਹੀਂ ਹੁੰਦੇ ਤੇ ਕਾਂਗਰਸ ਉੱਥੇ ਸੀਟਾਂ ਜਿੱਤਦੀਆਂ ਹੈਗੀਆਂ ਤੇ ਇਹਨਾਂ ਦੀ MLA ਸਿਪ ਤਾਂ ਗਈ, ਬਾਕੀ ਕਾਂਗਰਸ ਉੱਥੇ ਕਿਤੇ ਨਾ ਕਿਤੇ ਆਪਣੀ ਸਰਕਾਰ ਬਣਾਉਣ 'ਚ ਵੀ ਕਾਮਯਾਬ ਹੋ ਜੂਗੀ। ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਜਾਣ ਦਾ ਇੱਕ ਖਤਰਾ ਮੰਡਰਾ ਰਿਹਾ ਹੈ। ਦੂਜੀ ਸਟੇਟ ਬੈਂਕ, ਇਲੈਕਟੋਰਲ ਬੌਂਡ, ਸੁਪਰੀਮ ਕੋਰਟ, ਇਹ 3 ਚੀਜ਼ਾਂ ਲਗਾਤਾਰ ਮੈਂ ਪਿਛਲੇ 5-7 ਦਿਨਾਂ ਤੋਂ ਦੱਸ ਰਿਹਾ। ਇਲੈਕਟੋਰਲ ਬੌਂਡ ਇੱਕ ਘੁਟਾਲੇ ਵਾਂਗ ਉੱਭਰ ਕੇ ਆ ਰਿਹਾ ਹੈ ਇੰਡੀਅਨ ਪੋਲਿਟਿਕਸ 'ਚ, ਜਿਸ 'ਚ ਜਿਹੜੀ ਪਾਰਟੀਆਂ ਹੈਗੀਆਂ ਉਹ ਗੁਪਤ ਰੂਪ ਤੋਂ ਚੰਦਾ ਲੈਂਦੀਆਂ ਸੀਗੀਆਂ ਤੇ ਉਸ ਬੌਂਡ ਰਾਹੀਂ ਚੰਦਾ ਲੈਂਦੀਆਂ ਸੀਗੀਆਂ ਤੇ ਸੁਪਰੀਮ ਕੋਰਟ ਨੇ SBI ਨੂੰ ਕਿਹਾ ਕਿ ਤੁਸੀਂ ਸਾਰੀ ਜਾਣਕਾਰੀ ਦਿਓ, ਜਿਹੜੇ ਅਲਫਾ ਨਿਊਮੈਰਿਕ ਨੰਬਰ ਹੁੰਦੇ ਨੇ ਜਿਨ੍ਹਾਂ ਨਾਲ ਮੈਚ ਕਰਕੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਜਿਹੜਾ ਬੌਂਡ ਹੈਗਾ, ਜਿਹੜਾ ਕਿ ਕਿਸੇ ਵੀ ਕੰਪਨੀ ਨੇ ਖਰੀਦਿਆ, ਕਿਸੇ ਵੀ ਕਰੋੜਪਤੀ ਨੇ ਉਹ ਖਰੀਦਿਆ ਸੀਗਾ, ਪੈਸੇ ਦਿੱਤੇ ਸੀਗੇ, ਉਹ ਕਿਹੜੇ ਪਾਰਟੀ ਦੇ ਖਾਤੇ 'ਚ ਗਏ, ਇਹ ਲੋਕਾਂ ਨੂੰ ਪ੍ਰੋਪਰ ਪਤਾ ਲੱਗ ਸਕੇ। ਤੇ 21 ਮਾਰਚ ਤੱਕ ਦਾ ਟਾਈਮ ਦਿੱਤਾ ਗਿਆ ਹੈ ਤੇ CGI ਜਿਹੜੇ ਕਿ ਹੈਗਾ ਚੀਫ ਜਸਟਿਸ ਆਫ ਇੰਡੀਆ ਚੰਦਰਚੂੜ ਜੀ, ਉਹਨਾਂ ਨੇ ਕਿਹਾ ਕਿ ਤੁਸੀਂ ਪਾਰਟੀ ਬਣ ਕੇ ਕਿਉਂ ਆ ਰਹੇ ਹੋ। SBI ਨੂੰ ਕਿਹਾ ਕਿ ਤੁਹਾਡੇ ਤੇ ਇਦਾਂ ਲੱਗ ਰਿਹਾ ਜਿਵੇਂ ਕੋਈ ਕਿਸੇ ਪਾਰਟੀ ਦਾ ਦਬਾਅ ਹੋਵੇ ਜਾਂ ਕਿਸੇ ਪਾਰਟੀ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ, ਇਦਾਂ ਨਾ ਕਰੋ, ਤੁਸੀਂ ਫੇਅਰਲੀ ਇਹ ਕੰਮ ਕਰੋ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਮੈਕਸਿਮਮ ਆਫ ਦਾ ਇਲੈਕਟੋਰਲ ਬੌਂਡ ਤੋਂ ਜਿੰਨਾ ਵੀ ਚੰਦਾ ਹੈ ਉਹਦਾ ਮੈਕਸਿਮਮ ਪਾਰਟ ਕਿਤੇ ਨਾ ਕਿਤੇ 87% ਬੀਜੇਪੀ ਦੇ ਖਾਤੇ 'ਚ ਗਿਆ ਸੀਗਾ। ਇਸ ਕਰਕੇ ਇਹ ਸਾਰਾ ਰੌਲਾ ਪੈ ਰਿਹਾ। ਮੈਂ ਪਿਛਲੇ ਬੁਲੇਟਿਨ 'ਚ ਉਹ ਅਮਾਊਂਟ ਵੀ ਦੱਸਿਆ ਸੀਗਾ ਕਿ ਕਿਹੜੀ ਕੰਪਨੀਆਂ ਨੇ ਕਿੰਨਾ ਅਮਾਊਂਟ ਬੀਜੇਪੀ ਨੂੰ ਦਿੱਤਾ ਸੀਗਾ। ਹੁਣ ਜਿਹੜੀ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਸੀਗੇ ਤੇ ਅੱਜ ਤਾਂ ਉਹ ਜੇਲ੍ਹ 'ਚ ਜਾਣਗੇ, ਸਤਿੰਦਰ ਜੈਨ, ਉਹਨਾਂ ਦੀ ਜ਼ਮਾਨਤ ਅਰਜ਼ੀਆਂ ਖਾਰਜ ਕਰਤੀਆਂ ਹਨ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਅੱਜ ਸਰੈਂਡਰ ਕਰਨਾ ਪਊਗਾ। ਤੇ ਉਹ ਦਿੱਲੀ ਜਲ ਬੋਰਡ ਵਾਲਾ ਮਾਮਲਾ ਹੈਗਾ ਮਨੀ ਲਾਂਡਰਿੰਗ ਵਾਲਾ, ਉਸੇ 'ਚ ਅਰਵਿੰਦ ਕੇਜਰੀਵਾਲ ਨੂੰ ਵੀ ਸੰਮਨ ਦਿੱਤਾ ਗਿਆ ਸੀਗਾ, ਪਰ ਅਰਵਿੰਦ ਕੇਜਰੀਵਾਲ ਨੇ ਉਸ ED ਦੇ ਸੰਮਨ ਨੂੰ ਅਨਕੌਂਸਟੀਟਿਊਸ਼ਨਲ ਕਰਾਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੂੰ 2 ਮਾਮਲਿਆਂ 'ਚ ਸੰਮਨ ਆ ਰਹੇ ਨੇ, ਇੱਕ ਤਾਂ ਸ਼ਰਾਬ ਘੁਟਾਲੇ 'ਚ ਜਿਹਦੇ 'ਚ ਮਨੀਸ਼ ਸਿਸੋਦੀਆ ਹੋਰੀ ਬੰਦ ਨੇ, ਤੇ ਦੂਜਾ ਜਿਹੜਾ ਹੁਣ ED ਨੇ ਜਲ ਬੋਰਡ ਵਾਲਾ ਮਾਮਲਾ ਹੈਗਾ ਮਨੀ ਲਾਂਡਰਿੰਗ ਵਾਲਾ, ਜਿਸ 'ਚ ਸਤਿੰਦਰ ਜੈਨ ਬੰਦ ਹੈ, ਉਸ ਮਾਮਲੇ 'ਚ ਵੀ ਅਰਵਿੰਦ ਕੇਜਰੀਵਾਲ ਨੂੰ ਉਲਝਾਉਣ ਦੀ ਤਿਆਰੀ ਕਰ ਲਈ ਹੈ। ਤੇ ਖੈਰ ਅਰਵਿੰਦ ਕੇਜਰੀਵਾਲ ਗਏ ਨਹੀਂ ਨਾ, 17 ਮਾਰਚ ਦਾ ਸੀਗਾ ਉਹਨਾਂ ਨੂੰ, ਪਰ ਉਹ ਗਏ ਨਹੀਂ। ਦੇਖਦੇ ਹਾਂ ਕਿ ਅੱਗੇ ਕੀ ਹੋਊਗਾ। ED ਦੇ ਜਿਹੜੇ ਸੰਮਨ, ED ਇੰਨੀ ਕੋਸ਼ਿਸ਼ ਕਰ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਫਸਾਉਣ ਦੀ, ਤਾਂ ਦੇਖਦੇ ਹਾਂ ਇਸ 'ਚ ਅੱਗੇ ਕੀ ਹੋਊਗਾ ਇਸ ਮਾਮਲੇ 'ਚ। ਹਾਲਾਂਕਿ ED ਨੂੰ ਇਹ ਕੋਸ਼ਿਸ਼ ਹੁਣ ਰੋਕ ਦੇਣੀ ਚਾਹੀਦੀ ਕਿਉਂਕਿ ਕਿਤੇ ਨਾ ਕਿਤੇ ਚੋਣ ਵੀ ਆ ਗਏ ਹੈ ਤੇ ਅਗਲੇ ਚੋਣ ਵੀ ਲੜਨਗੇ, ਚੋਣਾਂ ਤੋਂ ਬਾਅਦ ਉਹ ਆਪਣੀ ਕਾਰਵਾਈ ਕਰਨ ਤਾਂ ਉਹ ਜ਼ਿਆਦਾ ਵਧੀਆ ਹੈ। ਤੇ ਇੱਕ ਖਬਰ ਅਫਗਾਨਿਸਤਾਨ ਤੋਂ ਹੀ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਆਰੋਪ ਲਾਇਆ ਪਾਕਿਸਤਾਨ ਤੇ ਕਿ ਉਹ ਉਹਨਾਂ ਤੇ ਹਵਾਈ ਹਮਲੇ ਕਰ ਰਹੇ ਨੇ ਤੇ ਉਸ 'ਚ ਜਿਹੜੇ ਪਾਕਿਸਤਾਨ ਨੇ ਹਵਾਈ ਹਮਲੇ ਕੀਤੇ ਉਹਨਾਂ ਦੇ 8 ਬੰਦਿਆਂ ਦੀ ਜਾਨਾਂ ਗਈਆਂ ਨੇ ਤੇ ਉਹ ਲਗਾਤਾਰ ਕਹਿ ਰਹੇ ਨੇ ਕਿ ਤੁਸੀਂ ਇਸ ਕਿਸਮ ਦਾ ਜਿਹੜਾ ਵਿਵਹਾਰ ਹੈ ਸਾਡੇ ਨਾਲ ਨਾ ਕਰੋ ਤੇ ਇਹ ਹਵਾਈ ਹਮਲੇ ਰੋਕਣ ਦੀ ਉਹਨਾਂ ਨੇ ਅਪੀਲ ਕੀਤੀ ਹੈ। ਬਾਕੀ ਰਸੀਆ ਵਾਲੀ ਖਬਰ ਆਪ ਸਾਰਿਆਂ ਨੂੰ ਪਤਾ ਹੈ ਕਿ ਰਸੀਆ 'ਚ 5ਵੀਂ ਵਾਰ ਜਿਹੜੇ ਵਲਾਦੀਮੀਰ ਪੁਤਿਨ ਹੈਗੇ ਆ ਉਹ ਰਾਸ਼ਟਰਪਤੀ ਬਣ ਕੇ ਆਏ ਨੇ। ਤੇ ਇੱਕ ਖਬਰ ਅਮਰੀਕਾ ਤੋਂ ਵੀ ਹੈ। ਅਮਰੀਕਾ ਦੇ ਜਿਹੜੇ
ਡੋਨਾਲਡ ਟਰੰਪ ਹੈਗੇ ਆ, ਉਹਨਾਂ ਨੇ ਕਿਹਾ ਹੈ ਕਿ ਜੇ ਇਸ ਵਾਰ ਮੈਂ ਰਾਸ਼ਟਰਪਤੀ ਨਹੀਂ ਬਣਿਆ ਤਾਂ ਕਿਤੇ ਨਾ ਕਿਤੇ ਇੱਥੇ ਦੰਗੇ ਹੋ ਜਾਣਗੇ, ਆਗਜ਼ਨੀ ਹੋਊਗੀ ਅਤੇ ਡੈਮੋਕ੍ਰੇਸੀ ਨਹੀਂ ਬਚੂਗੀ। ਇਸ ਕਿਸਮ ਦਾ ਜਿਹੜਾ ਬਿਆਨ ਹੈ ਟਰੰਪ ਦਾ ਵੀ ਆਇਆ। ਅਤੇ ਜੀਓਪੋਲੀਟੀਕਲੀ ਆਪਾਂ ਫਿਰ ਗੱਲ ਕਰਾਂਗੇ, ਪਰ ਮੋਟਾ ਹੁਣ ਜਿਹੜੇ ਅਗਲੇ ਸਾਡੇ 2 ਮਹੀਨੇ ਰਹਿਣੇ ਨੇ ਉਹ ਲੋਕ ਸਭਾ ਚੋਣਾਂ ਦੇ ਰਿਲੇਟਿਡ ਹੀ ਰਹਿਣਗੇ। ਅਸੀਂ ਬਹੁਤ ਸਾਰੀ ਕੌਂਸਟੀਟੂਐਂਸੀਜ਼ ਦੇ ਅੰਦਰ ਜਾਵਾਂਗੇ, ਉੱਥੋਂ ਗਰਾਊਂਡ ਰਿਪੋਰਟ ਵੀ ਕਰਾਂਗੇ ਅਤੇ ਮੈਂ ਤੁਹਾਡੇ ਅੱਗੇ ਮੁਖਾਤਬ ਹੋਇਆ ਕਰਾਂਗਾ ਸ਼ਾਮ ਨੂੰ। ਅਤੇ ਬੁਲੇਟਿਨ ਤੋਂ ਬਾਅਦ ਮੈਂ ਉੱਥੋਂ ਦੀ ਜਿਹੜੇ ਉਸ ਸੀਟ ਦੀ ਜਾਂ ਫਿਰ ਅੱਡ ਸੂਬਿਆਂ ਦੀ ਜਿਹੜੀ ਪੋਲੀਟਿਕਸ ਹੈਗੀ ਆ ਇਸ ਚੋਣਾਂ ਮੱਦੇ ਨਜ਼ਰ ਉਹ ਮੈਂ ਤੁਹਾਨੂੰ ਦੱਸਿਆ ਕਰਾਂਗਾ। ਅਤੇ ਅੱਜ ਵਾਸਤੇ ਇੰਨਾ ਹੀ।